ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ, ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਸੀ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਸੀ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਉਹਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ। ਬਿਲਕੁਲ। ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ, ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਗੱਲਬਾਤ ਹੋਈ ਜੀ? ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਕੋਈ ਤੁਹਾਡੇ ਨਾਲ ਗੱਲ ਕੀਤੀ? ਨਹੀਂ ਜੀ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਅਰੇ ਕੁਝ ਨਹੀਂ ਪਤਾ ਹੈ ਵਕੀਲ ਸਾਹਿਬ ਕੀ ਹੈ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ, ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ।
ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ, ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਉਹਦੇ ਵਿੱਚ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤੁਸੀਂ ਮਿਲਦਾ, ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट द रिमांड हैज बीन। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਸਰ ਜਿਹੜੀ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੱਕ? ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁੱਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਅਰੇ ਕੁਛ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ ਅੱਜ? ਜੀ ਚੜ੍ਹਦੀ ਕਲਾ ਵਾ, ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਸਿੱਖ ਜਥੇਬੰਦੀਆਂ ਦੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ, ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ, ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ, ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਉਹਦੇ ਵਿੱਚ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤੁਸੀਂ ਮਿਲਦਾ, ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट द रिमांड हैज बीन। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਸਰ ਜਿਹੜੀ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੱਕ? ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁੱਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਕਿਉਂ ਗੁੱਸਾ? ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਅਰੇ ਕੁਛ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ ਅੱਜ? ਜੀ ਚੜ੍ਹਦੀ ਕਲਾ ਵਾ, ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ।
ਕੁੜੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਜਗਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ ਹਲੋ ਪਿੱਛੇ ਆ ਉਹ ਹਲੋ ਜੁਦੀ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ ਸਨੀ ਨੂੰ ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤੁਸੀਂ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੱਕ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਦੇ ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ ਹੈ? ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ ਅਰੇ ਕੁਛ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਇਸ ਗੱਲ? ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਕੁੜੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਜਗਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ ਹਲੋ ਪਿੱਛੇ ਆ ਉਹ ਹਲੋ ਜੁਦੀ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ ਸਨੀ ਨੂੰ ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ,
ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਉਹਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ ਤਾਂ ਫॉर दैट द ਰਿਮਾਂਡ ਹੈਜ਼ ਬੀਨ। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ। ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ अरे कुछ नहीं पता है कि ਵਕੀਲ ਸਾਹਿਬ ਕੀ ਹੈ ਸੀ ਅੱਜ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਕੁੜੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ, ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਮਾਂਡ ਮਿਲਦਾ ਹੈ। ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਉਹਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ ਤਾਂ ਫॉर दैट द ਰਿਮਾਂਡ ਹੈਜ਼ ਬੀਨ। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ। ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ? अरे कुछ नहीं पता है कि ਵਕੀਲ ਸਾਹਿਬ ਕੀ ਹੈ ਸੀ ਅੱਜ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਕੁੜੀ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ
ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ ਸਨੀ ਨੂੰ ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 ਡੇਜ਼ ਰਿਮਾਂਡ ਹੈਜ਼ ਬੀਨ ਗਿਵਨ। ਸਰ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਪਰ ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤੁਸੀਂ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट द रिमांड हैज बीन। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਅਰੇ ਕੁਛ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ ਗੱਲ? ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਅੱਗੇ ਨਹੀਂ ਜਾਵਾਂਗੇ ਨਾ। ਹਲੋ ਪਿੱਛੇ ਆ ਉਹ ਹਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ ਸਨੀ ਨੂੰ ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 ਡੇਜ਼ ਰਿਮਾਂਡ ਹੈਜ਼ ਬੀਨ ਗਿਵਨ। ਸਰ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਪਰ ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਮਾਂਡ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤੁਸੀਂ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट द रिमांड हैज बीन। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ
ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਲਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਕਿਉਂ ਗੁੱਸਾ ਕਿਉਂ? ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਹੈ ਜੀ अरे कुछ नहीं पता है कि ਵਕੀਲ ਸਾਹਿਬ ਕੀ ਹੈ ਸੀ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਜੀ। ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਪਰ ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ, ਰਿਮਾਂਡ ਮਿਲਦਾ ਹੈ। ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ, ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ, ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਉਹਦੇ ਵਿੱਚ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਉਹਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਸਰ ਜਿਹੜੀ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ? ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਲਾ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਲਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਕਿਉਂ ਗੁੱਸਾ ਕਿਉਂ? ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਹੈ ਜੀ अरे कुछ नहीं पता है कि ਵਕੀਲ ਸਾਹਿਬ ਕੀ ਹੈ ਸੀ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਜੀ। ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ,
ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ, ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਪਰ ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਨਹੀਂ recovery ਦੇਖੋ ਕਰਨ ਤੇ ਹੀ ਰਿਮਾਂਡ ਮਿਲਦਾ ਹੈ। ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ, ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ। ਉਹਦੇ ਵਿੱਚ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਉਹਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ, ਤਾਂ ਫॉर दैट द ਰਿਮਾਂਡ ਹੈਜ਼ ਬੀਨ। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਦੇ ਹੋ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ ਅਰੇ ਕੁਝ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ ਜੀ ਚੜ੍ਹਦੀ ਕਲਾ ਵਾ, ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਇੱਕ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਓਏ ਕਿੱਥੇ ਆ ਓ ਹੈਲੋ ਜੁਦੀ ਨੂੰ ਸਿੱਖ ਜਥੇਬੰਦੀਆਂ ਨਾਲ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ, ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ, ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਪਰ ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ recovery ਕਰਨ ਤੇ ਹੀ ਰਿਮਾਂਡ ਮਿਲਦਾ ਹੈ। ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ, ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ। ਉਹਦੇ ਵਿੱਚ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਉਹਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ, ਤਾਂ ਫॉर दैट द ਰਿਮਾਂਡ ਹੈਜ਼ ਬੀਨ। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਦੇ ਹੋ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ ਅਰੇ ਕੁਝ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ
ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ, ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਸੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ, ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਹੋ ਜਿਹੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਸੰਨੀ ਨਾਲ ਕੋਈ ਗੱਲਬਾਤ ਹੋਈ ਜੀ? ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਹੋ, ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ, ਤੇ ਪਰਿਵਾਰ ਚੜ੍ਹਦੀ ਕਰਾ ਰਵੇ, ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ, ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਅਰੇ ਕੁਝ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ? ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ। ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ, ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ।
ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट द रिमांड हैज बीन। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਜੀ, ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਸੰਨੀ ਨਾਲ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁੱਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਉਹਨੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਭਾਜੀ ਕੁਝ ਨਹੀਂ ਪਤਾ ਹੈ ਵਕੀਲ ਸਾਹਿਬ ਕੀ ਹੈ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਅੱਗੇ ਨਹੀਂ ਜਾਵਾਂਗੇ ਨਾ। ਹੈਲੋ ਪਿੱਛੇ ਆ ਉਹ ਹੈਲੋ ਜੁਦੀ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ, ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ, ਦੈਟਸ ਵਾਈ ਦਾ 3 days ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ? 3 ਦਿਨ ਦਾ ਟਿਲ 15th। ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਇਹਨਾਂ ਦਿਨਾਂ ਦੇ ਵਿੱਚ? ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ, ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ, ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट द रिमांड हैज बीन। ਬਿਲਕੁਲ, ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਜੀ, ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ? ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਸੰਨੀ ਨਾਲ ਗੱਲਬਾਤ ਹੋਈ ਜੀ ਕੋਈ? ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁੱਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਉਹਨੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ? ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਕਿਹਾ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ? ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ? ਨਹੀਂ ਜੀ, ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਰ ਪਤਾ ਲੱਗ ਪਾਏਗਾ। ਕੀ ਆਇਆ ਜੀ? ਭਾਜੀ ਕੁਝ ਨਹੀਂ ਪਤਾ ਹੈ ਵਕੀਲ ਸਾਹਿਬ ਕੀ ਹੈ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ
ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ ਹਲੋ ਪਿੱਛੇ ਆ ਉਹ ਹੈਲੋ ਜੁਦੀ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ ਸਨੀ ਨੂੰ ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ ਦੈਟਸ ਵਾਈ ਦਾ 3 ਡੇਜ਼ ਰਿਮਾਂਡ ਹੈਜ਼ ਬੀਨ ਗਿਵਨ ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ ਉਹਦੀ ਰਿਪੋਰਟ ਬਾਕੀ ਆ ਉਹਦੇ ਲਈ ਫਰਦਰ ਰਿਮਾਂਡ ਮਿਲਿਆ ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ ਕੀ ਇਨਵੈਸਟੀਗੇਸ਼ਨ ਕੀਤੀ ਆ ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੱਕ ਸੰਨੀ ਨਾਲ ਕੋਈ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ ਬਸ ਇਹੋ ਗੱਲ ਹੋਈ ਹੋਰ ਕੀ ਗੱਲਬਾਤ ਕੀਤੀ ਔਰ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਦੇ ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ ਬਸ ਇਹੋ ਗਿਆ ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ ਹਾਂਜੀ ਹਾਂਜੀ ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ ਨਹੀਂ ਜੀ ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ ਇਹ ਤੇ ਜਾਂਚ ਦਾ ਵਿਸ਼ਾ ਹੈ ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ ਕੀ ਆਇਆ ਜੀ ਅਰੇ ਕੁਝ ਨਹੀਂ ਪਤਾ ਹੈ ਵਕੀਲ ਵਕੀਲ ਸਾਹਿਬ ਕੀ ਹੈ ਸੀ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਲਾਗੇ ਲੈ ਗਏ ਅੱਗੇ ਨਹੀਂ ਜਾਵਾਂਗੇ ਨਾ ਹਲੋ ਪਿੱਛੇ ਆ ਉਹ ਹੈਲੋ ਜੁਦੀ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਪਹੁੰਚੀਆਂ ਹੋਈਆਂ ਨੇ ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ ਸਨੀ ਨੂੰ ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ ਦੈਟਸ ਵਾਈ ਦਾ 3 ਡੇਜ਼ ਰਿਮਾਂਡ ਹੈਜ਼ ਬੀਨ ਗਿਵਨ ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਮਾਂਡ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ ਉਹਦੀ ਰਿਪੋਰਟ ਬਾਕੀ ਆ ਉਹਦੇ ਲਈ ਫਰਦਰ ਰਿਮਾਂਡ ਮਿਲਿਆ ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ ਕੀ ਇਨਵੈਸਟੀਗੇਸ਼ਨ ਕੀਤੀ ਆ ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ ਜੀ ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ
ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਨਾਲ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਉਹਨੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ ਨਹੀਂ ਜੀ, ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ ਭਾਜੀ ਕੁਝ ਨਹੀਂ ਪਤਾ ਹੈ ਵਕੀਲ ਸਾਹਿਬ ਕੀ ਹੈ ਸੀ ਜੀ ਚੜ੍ਹਦੀ ਕਲਾ ਵਾ ਸਾਨੂੰ ਬੜੀ ਖੁਸ਼ੀ ਹੈ ਕਿ ਵੀਰ ਸੰਦੀਪ ਸਿੰਘ ਜੀ ਦੇ ਕਰਕੇ ਅੱਜ ਸਾਨੂੰ ਇਹ ਜਿਹੜਾ ਦੇਣਾ ਹੈ ਸਾਨੂੰ ਵੇਖਣ ਨੂੰ ਨਸੀਬ ਹੋਇਆ। ਚੜ੍ਹਦੀ ਕਲਾ 'ਚ ਮੈਂ ਅਰਦਾਸ ਕਰਦੀ ਹਾਂ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਵੀਰ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ। ਬਾਕੀ ਵੀਰ ਤੁਸੀਂ ਕਿਸੇ ਗੱਲੋਂ ਘਬਰਾਉਣਾ ਨਹੀਂ, ਸਾਰੀ ਸਿੱਖ ਕੌਮ ਤੇਰੇ ਨਾਲ ਹੈ ਸੰਦੀਪ ਸਿੰਘ। ਅਸੀਂ ਅਰਦਾਸ ਕਰਦੇ ਹਾਂ ਕਿ ਸਾਡੀ ਉਮਰ ਵੀ ਸਾਡੇ ਵੀਰ ਸੰਦੀਪ ਸਿੰਘ ਨੂੰ ਲੱਗੇ। ਦੇ ਕਤਲ ਕੇਸ ਵਿੱਚ ਗ੍ਰਿਫਤਾਰ ਸੰਦੀਪ ਸਿੰਘ ਉਹ ਲਾਗੇ ਲੈ ਗਏ। ਅੱਗੇ ਨਹੀਂ ਜਾਵਾਂਗੇ ਨਾ। ਹਲੋ ਪਿੱਛੇ ਆ ਉਹ ਹੈਲੋ ਜੁਦੀ ਨੂੰ ਸਿੱਖ ਜਥੇਬੰਦੀਆਂ ਨਾਲ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸਿੱਖ ਜਥੇਬੰਦੀਆਂ ਨੇ ਪਹੁੰਚੀਆਂ ਹੋਈਆਂ ਨੇ। ਅੱਜ ਰਿਮਾਂਡ ਤੇ ਉਹਨੂੰ ਲੈ ਕੇ ਆਏ ਸੀ ਸੰਦੀਪ ਨੂੰ, ਸਨੀ ਨੂੰ, ਐਂਡ ਜੱਜ ਸਾਹਿਬ ਨੇ 15 ਤਰੀਕ ਤੱਕ ਦਾ ਰਿਮਾਂਡ ਅੱਗੇ ਫਰਦਰ ਦਿੱਤਾ। ਪੁਲਿਸ ਨੇ ਇਹੀ ਕਿਹਾ ਕਿ ਵੀ ਸਾਡੀ ਇਨਵੈਸਟੀਗੇਸ਼ਨ ਹਜੇ ਪੈਂਡਿੰਗ ਆ। ਦੇ ਵਾਂਟ ਟੂ ਇਨਕੁਆਇਰ ਫਰੋਮ ਦਾ ਫੋਨ ਆਲਸੋ, ਤੇ ਫੋਨ ਦੀ ਰਿਪੋਰਟ ਪੈਂਡਿੰਗ ਸੀ, ਦੈਟਸ ਵਾਈ ਦਾ 3 ਡੇਜ਼ ਰਿਮਾਂਡ ਹੈਜ਼ ਬੀਨ ਗਿਵਨ। ਸਭ ਕਿੰਨੇ ਦਿਨ ਦਾ ਰਿਮਾਂਡ ਹੁਣ ਮਿਲਿਆ 3 ਦਿਨ ਦਾ ਟਿਲ 15th। ਪਰ ਸਰ ਕੋਈ ਰਿਕਵਰੀ ਪੁਲਿਸ ਕਰ ਪਾਈ ਹੈ ਦਿਨਾਂ ਦੇ ਵਿੱਚ ਕਿਉਂਕਿ ਨਹੀਂ ਦੇਖੋ ਰਿਕਵਰੀ ਆਲਰੇਡੀ ਜਿਵੇਂ ਉਹਦਾ ਲਾਇਸੈਂਸ ਵੈਪਨ ਸੀਗਾ ਉਹ ਤੇ ਮੋਬਾਈਲ ਫੋਨ ਆਲਰੇਡੀ ਵਿਦ ਦਾ ਪੁਲਿਸ। ਜਿਹੜਾ ਫੋਨ ਸੀਗਾ ਉਹ ਫਰਦਰ ਉਹਨਾਂ ਨੇ ਲੈਬ ਸੈਂਡ ਕੀਤਾ, ਉਹਦੀ ਰਿਪੋਰਟ ਬਾਕੀ ਆ, ਉਹਦੇ ਲਈ ਫਰਦਰ ਰਿਮਾਂਡ ਮਿਲਿਆ। ਤੁਹਾਡੇ ਵੱਲੋਂ ਕੀ ਆਰਗੂਮੈਂਟ ਪੇਸ਼ ਕੀਤੇ ਗਏ ਜੀ ਇਹਦੇ? ਨਹੀਂ ਅਸੀਂ ਤਾਂ ਦੇਖੋ ਜਿਹੜਾ ਡਿਫੈਂਸ ਕਾਉਂਸਲ ਆ ਅਸੀਂ ਤਾਂ ਇਹੀ ਸੀਗਾ ਵੀ ਜਿਹੜਾ ਪੁਲਿਸ ਨੇ ਹੁਣ ਤੱਕ ਕੀ ਜਿਮਨੀਜ਼ ਪੇਸ਼ ਕੀਤੀਆਂ, ਕੀ ਇਨਵੈਸਟੀਗੇਸ਼ਨ ਕੀਤੀ ਆ, ਦ ਕੋਰਟ ਵਾਸ ਸੈਟੀਸਫਾਈਡ ਵਿਦ ਦੈਟ। ਤਾਂ ਉਹਨਾਂ ਨੇ ਸਿਰਫ ਵੀ ਉਹਦੇ ਫੋਨ ਦੀ ਰਿਪੋਰਟ ਹਜੇ ਪੈਂਡਿੰਗ ਆ, ਉਹ ਰਿਪੋਰਟ ਕਰਕੇ ਫਰਦਰ ਰਿਮਾਂਡ ਦਿੱਤਾ ਗਿਆ। ਕੋਈ ਪੁਲਿਸ ਪ੍ਰੋਡਿਊਸ ਕਰ ਪਾਈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਰਿਮਾਂਡ ਤਦੇ ਮਿਲਦਾ ਜਦੋਂ ਕੋਈ ਫਰਦਰ ਜਿਹੜੀ ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਂ ਕੋਈ ਇਦਾਂ ਦੀ ਚੀਜ਼ ਸਾਹਮਣੇ ਆਈ ਹੋਵੇ। ਦੇਖੋ ਫਰਦਰ ਇਹੀ ਕਹਿ ਰਹੇ ਹਾਂ ਵੀ ਉਹਦੀ ਰਿਪੋਰਟ ਹਜੇ ਜਿਹੜੀ ਮੋਬਾਈਲ ਫੋਨ ਉਹਨਾਂ ਨੇ ਲੈਬ ਸੈਂਡ ਕੀਤਾ ਹੈਗਾ ਉਹ ਰਿਪੋਰਟ ਹਜੇ ਪੈਂਡਿੰਗ ਆ। ਤਾਂ ਫॉर दैट ਦਾ ਰਿਮਾਂਡ ਹੈਜ਼ ਬੀਨ। ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਸਰ ਹਾਂਜੀ ਭਾਈ ਤੁਹਾਡੀ ਅੱਜ ਮੁਲਾਕਾਤ ਹੋਈ ਹੈ ਸੰਨੀ ਨਾਲ ਪਰਿਵਾਰਕ ਮੈਂਬਰ ਕੀ ਕਹਿੰਦਾ ਸੰਨੀ ਅੱਜ ਤੁਹਾਡੇ ਨਾਲ ਗੱਲਬਾਤ ਹੋਈ ਜੀ ਕੋਈ ਸਨੀ ਨਾਲ ਕੋਈ ਨਹੀਂ ਖਾਸ ਗੱਲਬਾਤ ਨਹੀਂ ਹੋਈ, ਬਸ ਇਹੋ ਕਹਿੰਦਾ ਪਰਿਵਾਰ ਠੀਕ ਰਵੇ, ਪਰਿਵਾਰ ਸੁਖ ਸ਼ਾਂਤੀ ਰਵੇ ਪਰਿਵਾਰ ਦੇ ਵਿੱਚ, ਬਸ ਇਹੋ ਗੱਲ ਹੋਈ। ਹੋਰ ਕੀ ਗੱਲਬਾਤ ਕੀਤੀ ਉਹਨੇ ਪਰਿਵਾਰ ਦੇ ਮੈਂਬਰਾਂ ਦਾ ਹਾਲ ਚਾਲ ਜਾਣਿਆ ਬਸ ਪਰਿਵਾਰ ਦੇ ਨਾਲ ਰਾਜੀ ਖੁਸ਼ੀ ਕਿਹਾ ਉਹਨੇ ਰਵੋ ਤੇ ਸਿੱਖ ਕੌਮ ਸਾਰੀ ਚੜ੍ਹਦੀ ਕਰੇ ਰਵੇ, ਬਸ ਇਹੋ ਗਿਆ। ਹਮੇਸ਼ਾ ਹੀ ਛੋਟੇ ਬੱਚੇ ਵੱਲ ਵੇਖ ਕੇ ਹਮੇਸ਼ਾ ਧਿਆਨ ਹੁੰਦਾ, ਕਦੀ ਬੱਚੇ ਦੇ ਵਾਲੇ ਗੱਲਬਾਤ ਹੋਈ ਕੋਈ ਹਾਂਜੀ ਹਾਂਜੀ, ਕਹਿੰਦਾ ਸੀ ਕਿ ਬੱਚਿਆਂ ਦਾ ਪਿੱਛੋਂ ਮੇਰੇ ਧਿਆਨ ਰੱਖਿਓ ਤੇ ਪਰਿਵਾਰ ਚੜ੍ਹਦੀ ਕਰਾ ਰਵੇ ਤੇ ਸਾਰੇ ਹਿੰਦੂ ਸਿੱਖ ਵੀਰ ਭਰਾ ਏਕਤਾ ਬਣਾਈ ਰੱਖਣ। ਦੀ ਕੋਈ ਤੁਹਾਡੇ ਨਾਲ ਗੱਲ ਕੀਤੀ ਹੋਈ ਨਹੀਂ ਜੀ, ਕਿਉਂ ਗੁੱਸਾ ਦੇਖੋ ਇਹਦੇ ਬਾਰੇ ਤੇ ਕੁਝ ਵੀ ਨਹੀਂ ਕਹਿ ਸਕਦੇ, ਇਹ ਤੇ ਜਾਂਚ ਦਾ ਵਿਸ਼ਾ ਹੈ, ਜਾਂਚ ਹੋਏਗੀ ਉਸ ਤੋਂ ਬਾਅਦ ਸਿਰ ਪਤਾ ਲੱਗ ਪਾਏਗਾ। ਕੀ ਆਇਆ ਜੀ